ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਜਿਹੜਾ ਬਲਿਜ਼ਰਡ ਦਾ ਕਹਿਰ ਆ ਕਈਆਂ ਦੇ ਉੱਤੇ ਇੰਨਾ ਭਾਰੂ ਜਿਹੜਾ ਹੋ ਰਿਹਾ ਆ, ਇੰਨਾ ਡਿੱਗਾ ਆ ਵੀ ਬੰਦਾ ਸੋਚ ਕੇ ਰੂਹ ਕੰਬ ਜਾਂਦੀ ਆ। 22 ਸਾਲਾਂ ਦੀ ਇੱਕ ਜਿਹੜੀ ਕੁੜੀ ਆ, ਉਹ ਆਪਣੇ ਘਰ ਤੋਂ ਸਿਰਫ 6 ਮਿੰਟ ਦੂਰ ਸੀਗੀ ਜਦੋਂ ਗੱਡੀ ਉਸਦੀ ਬਰਫ਼ ਦੇ ਵਿੱਚ ਫਸ ਗਈ ਤਾਂ ਉਸ ਦੀ ਵਿਚਾਰੀ ਦੀ ਉੱਥੇ ਮੌਤ ਹੋ ਗਈ ਆ। ਸੋ ਕਹਿੰਦੇ ਵੀ ਉਹ ਮ੍ਰਿਤ ਪਾਈ ਗਈ ਆ। ਹੁਣ ਜਿਹੜੇ ਵੈਸਟਰਨ ਨਿਊਯਾਰਕ ਦੇ ਵਿੱਚ ਖਾਸ ਕਰਕੇ ਜਿਹੜੇ ਬਰਫੀਲਾ ਤੂਫਾਨ ਹੈਗਾ ਆ ਬਫਲੋ ਦੇ ਜਿਹੜੇ ਇਲਾਕੇ ਦੇ ਵਿੱਚ। ਇਸ ਤੋਂ ਇਲਾਵਾ ਹੋਰ ਸੂਬਿਆਂ ਦੇ ਵਿੱਚ ਵੀ ਜਿਹੜੇ ਹਰਜੋਤ ਸਿੰਘ ਦੀ ਮੌਤਾਂ ਜਿਹੜੀਆਂ ਉਹ ਹੋਈਆਂ ਆ। 22 ਸਾਲਾਂ ਦੀ ਇਹ ਜਿਹੜੀ ਕੁੜੀ ਐਂਡਲ ਟੇਲਰ ਰੀਸੈਂਟਲੀ ਕਹਿੰਦੇ ਮੂਵ ਹੋਈ ਸੀਗੀ ਬਫਲੋ ਦੇ ਵਿੱਚ ਨਾਰਥ ਕੈਰੋਲੀਨਾ ਤੋਂ। ਉਹਨੇ 911 ਕਾਲ ਵੀ ਜਿਹੜੀ ਉਹ ਕੀਤੀ, ਫਸਟ ਰਿਸਪੌਂਡਰਸ ਦੀ ਉਹ ਵੇਟ ਜਿਹੜੀ ਉਹ ਕਰਦੀ ਰਹੀ, ਪਰ ਕੋਈ ਉਹਦੇ ਤੱਕ ਸ਼ਾਇਦ ਪਹੁੰਚ ਨਹੀਂ ਸਕਿਆ। ਤੇ ਫਾਈਨਲੀ ਅੱਜ ਜਦੋਂ ਉਹਨਾਂ ਨੂੰ ਇਹ ਹੁਣ ਸਾਹਮਣੇ ਆਈ, ਖਬਰ ਸਾਹਮਣੇ ਆਈ ਆ ਵੀ ਭਾਈ ਉਹ ਤਾਂ ਉੱਥੇ ਗੱਡੀ 'ਚ ਹੀ ਜਿਹੜੀ ਫਸੀ ਰਹਿ ਗਈ ਤੇ 6 ਮਿੰਟ ਦੀ ਦੂਰੀ ਇੰਨੀ ਲੰਬੀ ਜਿਹੜੀ ਉਹ ਪੈ ਗਈ ਵੀ ਉਹ ਸਦਾ ਲਈ ਜਿਹੜੀ ਉਹ ਚੱਲ ਵਸੀ ਹੈਗੀ ਆ। ਸੋ ਇੱਦਾਂ ਦੀਆਂ ਹੋਰ ਪਤਾ ਨਹੀਂ ਕਿੰਨੀਆਂ ਖਤਰਨਾਕ ਜਿਹੜੀਆਂ ਕਹਾਣੀਆਂ ਆ ਉਹ ਬਰਫ਼ ਦੇ ਹੇਠਾਂ ਅਜੇ ਵੀ ਦੱਬੀਆਂ ਪਈਆਂ ਨੇ। 50 ਤੋਂ ਵੱਧ ਮੌਤਾਂ ਤਾਂ ਇਕੱਲੇ ਬਫਲੋ ਦੇ ਇਲਾਕੇ ਦੇ ਵਿੱਚ ਹੋਈਆਂ ਨੇ, ਜਿੱਥੇ ਇਸ ਠੰਡ ਦਾ ਕਹਿਰ ਜਿਹੜਾ ਉਹ ਪੈ ਰਿਹਾ ਆ ਤੇ ਅਜੇ ਵੀ ਜਿਹੜੀ ਠੰਡ ਆ ਘੱਟ ਨਹੀਂ ਰਹੀ ਤੇ ਆਉਣ ਵਾਲੇ ਦਿਨਾਂ 'ਚ ਵੀ ਕਿਹਾ ਜਾ ਰਿਹਾ ਵੀ ਅਜੇ ਬਰਫ਼ਬਾਰੀ ਹੋਰ ਹੋ ਸਕਦੀ ਹੈਗੀ ਆ। ਅਗਲੇ ਮਹੀਨੇ ਹੀ ਉਹਨੇ 23 ਸਾਲਾਂ ਦੀ ਹੋਣਾ ਸੀਗਾ ਤੇ ਇਹ ਜਿਹੜੀ ਕਾਂਡ ਜਿਹੜਾ ਇਸ ਦੇ ਨਾਲ ਵਿਚਾਰੀ ਦੇ ਨਾਲ ਵਾਪਰ ਗਿਆ ਹੈਗਾ। ਸੋ ਬਹੁਤ ਮੰਦਭਾਗੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਵਾਪਰੀਆਂ ਹੈਗੀਆਂ ਨੇ ਤੇ ਅਜਿਹੇ ਮੌਕੇ ਦੇ ਉੱਤੇ ਸਾਰਿਆਂ ਨੂੰ ਭਾਈ ਇਹਨਾਂ ਲੋਕਾਂ ਨੂੰ ਹੁਣ ਆਉਣ ਵਾਲੇ ਸਮੇਂ 'ਚ ਸਪੋਰਟ ਦੀ, ਹੋਰ ਚੀਜ਼ਾਂ ਦੀ ਵੀ ਜਿਹੜੀ ਉਹ ਜ਼ਰੂਰਤ ਰਹਿੰਦੀ ਹੁੰਦੀ ਆ। ਧਿਆਨ ਨਾਲ ਜਿਹੜਾ ਉਹ ਦੇਖੋ ਤੇ ਜਦੋਂ ਵਿੰਟਰ ਸਟੋਰਮ ਵਾਰਨਿੰਗਸ ਇੱਦਾਂ ਜਿਹੜੀਆਂ ਆਉਂਦੀਆਂ, ਤੁਸੀਂ ਕਿਤੇ ਵੀ ਰਹਿ ਰਹੇ ਆ ਤੇ ਪਹਿਲੋਂ ਆਪਣਾ ਭਾਈ ਜਿਹੜਾ ਉਹ ਧਿਆਨ ਜਿਹੜਾ ਉਹ ਰੱਖੋ। ਦੇਖੋ ਮਾੜੀ ਕਿਸਮਤ ਕਿਸੇ ਦੀ ਵੀ ਹੋ ਸਕਦੀ ਆ, ਪਰ ਆਪਾਂ ਆਪਣੇ ਵੱਲੋਂ ਜਿਹੜੇ ਵੱਧ ਤੋਂ ਵੱਧ ਕੋਸ਼ਿਸ਼ ਰੱਖਣੀ ਆ ਵੀ ਆਪਾਂ ਸੇਫ ਕਿੱਦਾਂ ਰਹਿ ਸਕਦੇ ਆ। ਜੀ, ਕਹਿੰਦੇ 1977 ਦੇ ਵਿੱਚ ਇੱਕ ਬਲਿਜ਼ਰਡ ਆਇਆ ਸੀ, ਉਸ ਨੂੰ ਵਰਸਟ ਗਿਣਿਆ ਜਾ ਰਿਹਾ ਸੀ ਬਫਲੋ ਦੀ ਹਿਸਟਰੀ ਦੇ ਵਿੱਚ, ਤੇ ਇਹ 1977 ਤੋਂ ਵੀ ਜਿਹੜਾ ਆ ਬੁਰਾ ਹੈਗਾ ਆ। ਕੱਲ ਵੀ ਆਪਾਂ ਖਬਰ ਸਾਂਝੀ ਕੀਤੀ ਸੀ, ਜਿਸ ਤਰ੍ਹਾਂ ਤੁਸੀਂ 23 ਸਾਲਾਂ ਦੀ ਲੜਕੀ ਦੀ ਗੱਲ ਕੀਤੀ ਆ, ਤੇ ਇੱਕ ਬੰਦਾ ਆਪਣੇ ਘਰੋਂ ਦੁੱਧ ਲੈਣ ਗਿਆ ਸੀ, ਸਟੋਰ ਤੋਂ ਮਿਲਕ ਲੈਣ ਗਿਆ, ਤੇ ਜਦੋਂ ਉਹ ਵਾਪਸ ਆਉਂਦਾ ਸੀ ਉਹ ਸਟਕ ਹੋ ਗਿਆ ਤੇ ਉਹਦੀ ਜਿਹੜੀ ਮੌਤ ਹੋ ਗਈ ਹੈਗੀ ਆ। ਸੋ ਇਦਾਂ ਦੀਆਂ ਸਿਚੁਏਸ਼ਨਸ ਆ ਰਹੀਆਂ। ਬਫਲੋ ਦੇ ਵਿੱਚ 52 ਇੰਚ ਤੱਕ ਜਿਹੜੀ ਸਨੋ ਪਈ ਹੈਗੀ ਆ। ਸੋ ਕਹਿੰਦੇ ਜਦੋਂ ਹੁਣ ਹੀਟ ਹੋਊਗੀ ਕਈ ਏਰੀਏ ਦੇ ਵਿੱਚ ਫਲੱਡਿੰਗ ਵੀ ਹੋ ਸਕਦੀ ਹੈਗੀ ਆ। ਇੱਕ ਜਿਹੜੀ ਉੱਥੇ ਦੀ ਕਾਉਂਟੀ ਹੈਗੀ ਆ, ਉਸ ਦੇ ਉੱਤੇ ਜਿਹੜਾ ਆ ਐਰੀ ਕਾਉਂਟੀ ਕਰਕੇ ਬਹੁਤ ਬੁਰਾ ਅਸਰ ਪਿਆ ਆ। 100 ਤੋਂ ਵੱਧ ਮਿਲਟਰੀ ਦੀ ਪੁਲਿਸ ਤੇ ਨਿਊਯਾਰਕ ਸਟੇਟ ਦੀ ਪੁਲਿਸ ਇਹ ਹੁਣ ਵਰਕਆਊਟ ਕਰ ਰਹੇ ਆ, ਟ੍ਰੈਫਿਕ ਕੰਟਰੋਲ ਕਰ ਰਹੇ ਆ, ਡੋਰ ਟੂ ਡੋਰ ਜਾ ਰਹੇ ਹੈਗੇ ਲੋਕਾਂ ਨੂੰ ਚੈੱਕ ਕਰਨ ਦੇ ਲਈ ਭਈ ਸਾਰੇ ਕੋਈ ਠੀਕ ਮਿਸਿੰਗ ਠਾਕ ਤਾਂ ਆ, ਨਹੀਂ। ਕੋਈ ਇਦਾਂ ਤਾਂ ਨਹੀਂ ਵੀ ਘਰੇ, ਕਿਉਂ ਕਈ ਜਗ੍ਹਾ ਬਿਜਲੀ ਵੀ ਚਲ ਗਈ ਸੀ, ਠੰਡ ਇੰਨੀ ਸੀ, ਹੋ ਸਕਦਾ ਬੰਦਾ ਘਰ ਦੇ ਵਿੱਚ ਹੀ ਜਿਹੜਾ ਕਿਸੇ ਦੀ ਡੈਥ ਹੋ ਗਈ ਹੋਵੇ। ਸੋ ਬਹੁਤ ਹੀ ਜ਼ਿਆਦਾ ਜਿਹੜਾ ਆ ਈਸਟ ਕੋਸਟ ਦੇ ਵਿੱਚ ਤਬਾਹੀ ਮਚਾਈ ਹੈਗੀ ਆ। ਨਿਊਯਾਰਕ ਦੇ ਵਿੱਚ ਕਹਿੰਦੇ ਭਈ 34 ਦੇ ਕਰੀਬ ਜਿਹੜੀਆਂ ਡੈਥਸ ਆ ਉਹ ਐਰੀ ਕਾਉਂਟੀ 'ਚ ਹੋਈਆਂ, ਤੇ ਇੱਕ ਫੇਟਲ ਕਾਰਬਨ ਮੋਨੋਆਕਸਾਈਡ ਪੋਇਜ਼ਨਿੰਗ ਦੇ ਨਾਲ ਹੋਈ ਆ ਨਿਆਗਰਾ ਕਾਉਂਟੀ ਦੇ ਵਿੱਚ। ਇਸੇ ਤਰ੍ਹਾਂ ਹੋਰ ਸਟੇਟਾਂ ਦੇ ਵਿੱਚ ਵੀ ਕੈਂਸਰ 'ਚ 3 ਜਾਣਿਆਂ ਦੀ ਮੌਤ ਹੋ ਗਈ ਆ, ਕੰਟੱਕੀ 'ਚ 3 ਜਾਣਿਆਂ ਦੀ ਹੋਈ ਆ, ਕੋਲੋਰਾਡੋ 'ਚ 2 ਜਾਣਿਆਂ ਦੀ ਹੋਈ ਆ, ਨਿਊ ਹੈਂਪਸ਼ਾਇਰ 'ਚ ਇੱਕ ਹਾਈਕਰ ਸੀਗਾ, ਉਹ ਉਸ ਨੂੰ ਫ੍ਰੈਂਕੋਨੀਆ ਕਰਕੇ ਇਹ ਜਿਹੜਾ ਏਰੀਆ ਆ ਉੱਥੇ ਉਹਦੀ ਜਿਹੜੀ ਬੋਡੀ ਲੱਭੀ ਗਈ ਆ। ਓਹਾਇਓ ਦੇ ਵਿੱਚ 9 ਜਾਣਿਆਂ ਦੀ ਮੌਤ ਹੋ ਗਈ ਆ ਵੈਦਰ ਰਿਲੇਟਡ ਆਟੋ ਕ੍ਰੈਸ਼ਸ ਦੇ ਨਾਲ, ਤੇ ਸਾਊਥ ਕੈਰੋਲੀਨਾ ਦੇ ਵਿੱਚ 2 ਜਾਣਿਆਂ ਦੀ ਹੋਈ ਆ, ਤੇ ਟੈਨਸੀ ਦੇ ਵਿੱਚ ਇੱਕ, ਵਰਮੌਂਟ 'ਚ ਇੱਕ, ਤੇ ਵਿਸਕੌਨਸਨ ਦੇ ਵਿੱਚ ਵੀ ਇੱਕ ਫੇਟਲ ਕ੍ਰੈਸ਼ ਐਕਸੀਡੈਂਟ ਹੋਇਆ, ਕਿਉਂਕਿ ਐਕਸੀਡੈਂਟਾਂ ਦੇ ਨਾਲ ਵੀ ਬਹੁਤ ਜ਼ਿਆਦਾ ਜੋ ਮੌਤਾਂ ਹੋਈਆਂ ਹੈਗੀਆਂ ਆ। 8 ਲੋਕਾਂ ਨੂੰ ਬਫਲੋ ਦੇ ਵਿੱਚ ਅਰੈਸਟ ਕੀਤਾ ਗਿਆ ਆ ਕਿ ਇਹ ਲੋਕਾਂ ਦੇ ਘਰੋਂ ਲੁੱਟਮਾਰ ਕਰ ਰਹੇ ਸੀਗੇ, ਚਾਹੇ ਉਹ ਸਟੋਰਾਂ 'ਚੋਂ ਜਾਂ ਘਰਾਂ ਦੇ ਵਿੱਚੋਂ। ਸੋ ਬੜੀ ਮਾੜੀ ਗੱਲ ਆ। ਕੱਲ ਬਫਲੋ ਦੇ ਮੇਅਰ ਨੇ ਵੀ ਇਹ ਕਿਹਾ ਸੀ ਵੀ ਇਹ ਤਾਂ ਬਹੁਤ ਮਾੜੀ ਗੱਲ ਆ ਜਿਹੜੇ ਇਦਾਂ ਦੇ ਤੂਫਾਨ ਦੇ ਸਮੇਂ, ਨੈਚੁਰਲ ਡਿਜ਼ਾਸਟਰ ਦੇ ਸਮੇਂ ਵੀ ਲੁੱਟਮਾਰ ਕਰ ਰਹੇ ਹੈਗੇ। ਜੀ ਜੀ ਬਿਲਕੁਲ। ਸੋ ਬੜੀ ਮੰਦਭਾਗੀ ਗੱਲ ਆ ਹਰਜੋਤ ਸਿੰਘ ਜੀ, ਲੋਕਾਂ ਦੀ ਮਜਬੂਰੀ ਦਾ ਇੱਦਾਂ ਕਈ ਲੋਕ ਨਜਾਇਜ਼ ਫਾਇਦਾ ਉਠਾਉਂਦੇ ਨੇ, ਪਰ ਅਜਿਹੇ ਬੇਵਕੂਫ ਲੋਕ ਹਨ ਦੁਨੀਆ ਤੇ ਰਹਿਣੇ ਨੇ। ਤੇ ਚਲੋ ਆਪਾਂ ਉਮੀਦ ਹੀ ਕਰੀਏ
ਵੀ ਬੈਟਰ ਜਿਹੜਾ ਉਹ ਚੀਜ਼ਾਂ ਇਸ ਦੇ ਵਿੱਚ ਹੋਣ, ਲੋਕਾਂ ਨੂੰ ਅਕਲ ਵਗੈਰਾ ਆਵੇ। ਪਰ ਅਜੇ ਵੀ ਜਿਹੜੇ ਹਾਲਾਤ ਆ ਨਵੇਂ ਸਾਲ ਤੱਕ ਕਈ ਥਾਵਾਂ ਦੇ ਉੱਤੇ ਇਦਾਂ ਦੇ ਹੀ ਰਹਿਣ ਜੀ। ਵਾਲੇ ਨੇ।